ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਿਛਲੇ 10 ਸਾਲਾਂ 'ਚ ਕਿਸੇ ਨੂੰ ਇੰਟਰਵਿਊ ਦੇਣ ਤੋਂ ਜਿਹੜੇ ਹਮੇਸ਼ਾ ਹੀ ਝੱਕਦੇ ਰਹਿੰਦੇ ਆ, ਪਰ ਅਮਰੀਕਾ ਦੇ ਦਬਾਅ ਨੇ ਇੱਕ ਵਾਰੀ ਫਿਰ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਉਹਦੇ ਪ੍ਰਾਈਮ ਮਿਨਿਸਟਰ ਨੂੰ ਜਵਾਬ ਦੇਣ ਦੇ ਲਈ ਮਜਬੂਰ ਕਰ ਦਿੱਤਾ। ਅੱਜ ਫਾਈਨੈਂਸ਼ੀਅਲ ਟਾਈਮਜ਼ ਇਸ ਅਖਬਾਰ ਦੀ ਦਾਤ ਦੇਣੀ ਬਣਦੀ ਆ ਵੀ ਇਸ ਅਖਬਾਰ ਨੇ ਹੀ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਸਿੱਖਾਂ ਦਾ ਕਤਲ ਹਿੰਦੁਸਤਾਨ ਦੇ ਸਰਕਾਰ ਦੇ ਕੰਧਿਆਂ ਵੱਲੋਂ ਕੀਤਾ ਗਿਆ, ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਨੂੰ ਐਕਸਪੋਜ਼ ਕੀਤਾ ਸੀ। ਸੋ ਫਾਈਨੈਂਸ਼ੀਅਲ ਟਾਈਮਜ਼ ਦੇ ਨਾਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਇੰਟਰਵਿਊ ਦਿੱਤੀ ਹੈਗੀ ਆ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਜੋ ਐਵੀਡੈਂਸ ਆ ਉਹ ਦੇਖਾਂਗੇ, ਵੀ ਵਿਲ ਲੁੱਕ ਇਨਟੂ ਐਨੀ ਐਵੀਡੈਂਸ, ਪਰ ਜੇ ਕਹਿੰਦੇ ਥੋੜੀ ਜਿਹੀ ਕੋਈ ਇਨਸੀਡੈਂਟ ਹੋ ਜਾਂਦੀ ਆ ਉਹਦੇ ਨਾਲ ਯੂਐਸ ਤੇ ਇੰਡੀਆ ਦੇ ਜੋ ਸਬੰਧ ਆ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਵੀ ਭਾਈ ਇੱਥੇ ਤਾਂ ਸਾਡੇ ਬੰਦੇ ਮਾਰਤੇ, ਤੁਸੀਂ ਬੰਦੇ ਮਾਰਨ ਜਾ ਰਹੇ ਆ ਤੇ ਤੁਸੀਂ ਕਹਿੰਦੇ ਵੀ ਛੋਟੀ ਜੀ ਉਹ ਇਨਸੀਡੈਂਟ ਆ ਜਾਂ ਕੁਛ ਫਿਊ ਇਨਸੀਡੈਂਟਸ ਹੋ ਗਈਆਂ। ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਨਾ, ਜਿਹੜੇ ਅਮਰੀਕਾ 'ਚ ਵਸਦੇ ਲੋਕ ਆ ਉਹਨਾਂ ਨੂੰ ਪਤਾ ਵੀ ਬੰਦੇ ਦੀ ਕੀਮਤ ਕੀ ਆ, ਸਾਨੂੰ ਪਤਾ ਵੀ ਸਾਡੀ ਇੱਥੇ ਕੀ ਕੀਮਤ ਹੈਗੀ ਆ। ਜਦੋਂ ਕਰੋਨਾ ਵਾਲਾ ਵੀ ਕੋਵਿਡ ਵਾਲਾ ਸੀਜ਼ਨ ਚੱਲਿਆ ਸੀ, ਉਸ ਟਾਈਮ ਤੇ ਤੁਹਾਨੂੰ ਪਤਾ ਵੀ ਅਮਰੀਕਾ ਨੇ ਕਿਸ ਤਰ੍ਹਾਂ ਜਿਹੜੇ ਆਪਣੇ ਜਹਾਜ਼ ਘੱਲ ਕੇ ਬਾਹਰਲੇ ਮੁਲਕਾਂ ਤੋਂ ਬੰਦੇ ਵਾਪਸ ਬੁਲਾ ਲਏ ਸੀ। ਸੋ ਬੰਦੇ ਦੀ ਕੀਮਤ ਉਦੋਂ ਪਤਾ ਲੱਗਦੀ ਹੈਗੀ ਆ। ਸੋ ਹੁਣ ਫਾਈਨੈਂਸ਼ੀਅਲ ਟਾਈਮ 'ਚ ਕਹਿੰਦੇ ਵੀ ਜਦੋਂ ਸਾਨੂੰ ਪ੍ਰੂਫ ਦਿੱਤਾ ਜਾਊਗਾ, ਹੁਣ ਪ੍ਰੂਫ ਕਦੋਂ ਦੇਣਾ? ਜਦੋਂ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੁਹਾਡੇ ਕੋਲ G20 ਦੀ ਮੀਟਿੰਗ ਤੇ ਆਏ ਤੇ ਸ਼ਰੇਆਮ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਸਾਡੇ ਬੰਦੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਵੀ ਤੁਸੀਂ ਤਾਂ ਸਾਡਾ ਸਿਟੀਜ਼ਨ ਹੀ ਮਾਰਤਾ। ਉਹ ਤੋਂ ਬਾਅਦ ਪਿਛਲੇ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਜਿੰਨੇ ਵੀ ਟੌਪ ਨੌਚ ਦੇ ਆਫੀਸ਼ੀਅਲਸ ਆ, ਚਾਹੇ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਫਿਨਰ ਆ, ਉਹ ਦਸੰਬਰ 4 ਨੂੰ ਉੱਥੇ ਜਾ ਕੇ ਆਏ ਆ। ਜੈਕ ਸੁਲੀਵਾਨ, CIA ਦੇ ਜਿਹੜੇ ਬਿਲ ਵਰਨਸ ਆ, ਉਹਨਾਂ ਨੇ ਤੁਹਾਡੇ ਜਿਹੜੇ ਕਾਊਂਟਰ ਪਾਰਟਸ ਆ ਉਹਨਾਂ ਨਾਲ ਗੱਲਬਾਤ ਕੀਤੀ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਗੱਲ ਕੀਤੀ ਆ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਗੱਲ ਕੀਤੀ ਆ। ਜੋ ਫਿਨਰ ਆ ਉਹਨਾਂ ਨੇ ਤਾਂ ਜੀਤ ਡੋਵਲ ਨਾਲ ਵੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਹੁਣ ਤੁਹਾਨੂੰ ਜਿਹੜਾ ਇਸ ਤੋਂ ਵੱਧ ਜਿਹੜਾ ਪ੍ਰੂਫ ਆ ਉਹ ਕੀ ਚਾਹੀਦਾ ਹੈਗਾ ਆ। ਸੋ ਅੱਜ ਦੇ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੇ ਇੰਟਰਵਿਊ ਦਿੱਤੀ ਆ, ਪਹਿਲੀ ਵਾਰੀ ਬੋਲੇ ਆ ਉਹ, ਜੋ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸੰਬੰਧ ਦੇ ਵਿੱਚ ਨਿਖਿਲ ਗੁਪਤਾ ਨੂੰ ਜੋ ਉਹਦੇ ਤੇ ਚਾਰਜਸ ਲਾਏ ਗਏ ਹੈਗੇ US ਦੀ ਕੋਰਟ ਦੇ ਵਿੱਚ। ਸੋ ਉਹ ਕਹਿੰਦੇ, ਮੋਦੀ ਹੁਣੀ ਇਹ ਕਹਿੰਦੇ ਵੀ ਜੇ ਕੋਈ ਸਾਨੂੰ ਇਨਫੋਰਮੇਸ਼ਨ ਦਊਗਾ ਤੇ ਅਸੀਂ ਉਹਦੇ 'ਚ ਦੇਖੋਗੇ। ਹੁਣ ਇਹ ਨਹੀਂ ਪਤਾ ਵੀ ਤੁਹਾਨੂੰ ਹੁਣ ਇਨਫੋਰਮੇਸ਼ਨ ਥਾਲੀ 'ਚ ਪਾ ਕੇ ਦੇਣੀ ਆ। ਇੰਨੇ ਮਹੀਨੇ ਹੋ ਗਏ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਅਮਰੀਕਾ ਦੀ ਸਰਕਾਰ ਨੂੰ ਦਿੰਦਿਆਂ ਹੋਇਆਂ ਨੂੰ। ਕਹਿੰਦੇ ਵੀ ਜੇ ਮੋਦੀ ਹੁਣੀ ਕਹਿੰਦੇ ਵੀ ਜੇ ਉਹਨਾਂ ਦਾ ਸਿਟੀਜ਼ਨ ਕੋਈ ਚੰਗਾ ਜਾਂ ਮਾੜਾ ਕੰਮ ਕਰਦਾ ਤੇ ਅਸੀਂ ਉਹ 'ਚ ਦੇਖਾਂਗੇ, ਤੇ ਸਾਡੀ ਕਮਿਟਮੈਂਟ ਹੈਗੀ ਆ ਰੂਲ ਆਫ ਲਾ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨਾ ਕੁ ਉੱਥੇ ਰੂਲ ਆਫ ਲਾ ਹੁੰਦਾ ਆ। 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਕੀ ਕੁਝ ਹੋਇਆ, 1984 ਕਤਲੇਆਮ ਹੋਇਆ, ਹਜੇ ਤੱਕ ਵੀ ਜੋ ਉਦਾਂ ਹੀ ਉਹ ਤੁਰੇ ਫਿਰਦੇ ਆ ਲੋਕ। ਕੁਝ ਮਹੀਨੇ ਪਹਿਲਾਂ ਮਨੀਪੁਰ ਦੇ ਵਿੱਚ ਕੀ ਕੁਝ ਹੋਇਆ, 200 ਤੋਂ ਵੱਧ ਚਰਚ ਵੀ ਸਾੜ ਦਿੱਤੇ ਗਏ, ਉਹ ਤੁਹਾਡੇ ਸਾਹਮਣੇ ਹੀ ਆ। ਉੱਥੇ ਰੂਲ ਆਫ ਲਾ ਕੀ ਹੁੰਦਾ ਤੁਹਾਡੇ ਮੁਲਕ ਦੇ ਵਿੱਚ। ਸੋ ਤੁਸੀਂ ਹਮੇਸ਼ਾ ਬਾਰ-ਬਾਰ ਫਿਰ ਉਹੀ ਕਹਿੰਦੇ ਆ ਵੀ ਜਿਹੜੇ ਕੁਝ ਐਕਸਟ੍ਰੀਮਿਸਟ ਗਰੁੱਪ ਜੋ ਆ ਉਹ ਬਾਹਰ ਐਕਟ ਕਰਦੇ, ਵੀ ਕਿਹੜਾ ਇੱਥੇ ਐਕਸਟ੍ਰੀਮਿਸਟ ਗਰੁੱਪ ਆ? ਤੁਸੀਂ ਕੋਈ ਪ੍ਰੂਫ ਦਿੱਤਾ ਅਮਰੀਕਾ ਦੀ ਸਰਕਾਰ ਨੂੰ ਵੀ ਭਾਈ ਇਹ ਅੱਤਵਾਦੀ ਹੈਗੇ ਆ? ਹਮੇਸ਼ਾ ਹੀ ਤੁਸੀਂ ਕਹਿੰਦੇ ਰਹਿੰਦੇ ਆ ਵੀ ਗੁਰਪਤਵੰਤ ਸਿੰਘ ਪੰਨੂ ਇਹ ਖਾਲਿਸਤਾਨੀ ਟੈਰਰਿਸਟ ਆ। ਕੋਈ ਤੁਹਾਡੇ ਕੋਲ ਪ੍ਰੂਫ ਹੈ? ਦੁਨੀਆ ਨੂੰ ਤਾਂ ਹੁਣ ਪਤਾ ਲੱਗਿਆ ਵੀ ਉਹ ਤਾਂ ਵਕੀਲ ਵੀ ਆ, ਉਸਨੇ LLM ਵੀ ਕੀਤੀ ਆ। ਸਾਰਿਆਂ ਨੂੰ ਪਤਾ ਸੀ, ਸਿੱਖਾਂ ਨੂੰ ਤਾਂ ਪਹਿਲਾਂ ਹੀ ਪਤਾ ਆ, ਪਰ ਤੁਸੀਂ ਬੰਦੇ ਨੂੰ ਇੰਨਾ ਜ਼ਿਆਦਾ ਜਿਹੜਾ ਆ ਨੀਵਾਂ ਕਰਕੇ ਦਿਖਾਣੇ ਆ ਤੇ ਸੱਚਮੁੱਚ ਪੂਰੀ ਦੁਨੀਆ ਜਿਹੜੀ ਆ ਉਹ ਸੱਚ ਮੰਨਣ ਲੱਗ ਪੈਂਦੀ ਆ ਵੀ ਹਾਂ ਇਹ ਖਰੇ ਸੱਚੀ ਅੱਤਵਾਦੀ ਬੰਦੇ ਹੈਗੇ ਆ, ਸੱਚੀ ਇਹ ਲੋਕਾਂ ਦਾ ਕਤਲ ਕਰਦੇ ਹੈਗੇ ਆ। ਉਹ ਤੁਹਾਡੇ ਸਾਹਮਣੇ ਅਜੇ ਪਿਛਲੇ ਮਹੀਨਿਆਂ ਦੇ ਵਿੱਚ ਤਾਂ ਇੰਨੀਆਂ ਫੋਟੋਆਂ ਆਈਆਂ ਵੀ ਜਿੱਥੇ ਇੱਕ ਪਾਸੇ ਸਿੱਖ ਪ੍ਰੋਟੈਸਟ ਕਰਦੇ ਸੀ ਤੇ ਦੂਸਰੇ ਪਾਸੇ ਤੁਹਾਡੇ ਜਿਹੜੇ ਸਪੋਰਟਰ ਆ ਉਹ ਪ੍ਰੋਟੈਸਟ ਕਰਦੇ ਸੀ। ਤੇ ਜਦੋਂ ਲੰਗਰ ਲਾਇਆ ਤੇ ਤੁਹਾਡੇ ਜਿਹੜੇ ਸਪੋਰਟਰ ਆ ਉਹਨਾਂ ਨੇ ਵੀ ਉੱਥੇ ਆ ਕੇ ਛਕਿਆ, ਕਿਸੇ ਨੇ ਕਿਸੇ ਨੂੰ ਨਹੀਂ ਕਿਹਾ ਕਿ ਭਾਈ ਤੁਸੀਂ ਲੰਗਰ ਨਹੀਂ ਛਕ ਸਕਦੇ ਹੈਗੇ। ਸੋ ਹਜੇ ਤੱਕ ਵੀ ਜਿਹੜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਸਿੱਖਾਂ ਪ੍ਰਤੀ ਜੋ ਜ਼ਹਿਰ ਆ ਉਹ ਇਸ ਇੰਟਰਵਿਊ ਸ਼ਰੇਆਮ ਤੁਸੀਂ ਦੇਖ ਸਕਦੇ ਆ। ਕਿਸਾਨ ਮੋਰਚੇ ਤੇ ਲੈ ਕੇ ਕਿਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਪੰਜਾਬੀਆਂ ਨੂੰ ਟਾਰਗੇਟ ਕੀਤਾ ਗਿਆ। ਇੱਕ ਰਾਜਕਨਵੀਰ ਸਿੰਘ ਜੀ ਟੁੱਟੀ ਜਿਹੀ ਜਥੇਬੰਦੀ ਆ 4 ਬੰਦਿਆਂ ਦੀ,
ਸਿੱਖਸ ਜੀ ਆਫ ਅਮਰੀਕਾ, ਉਹਦਾ ਇੱਕ ਹੈਡ ਹੈਗਾ ਜੈਸੀ ਸਿੰਘ। ਉਹ ਬਹੁਤ ਜਿਹੜਾ ਆ ਅਖਬਾਰਾਂ 'ਚ ਬਿਆਨ ਦਿੰਦਾ ਰਹਿੰਦਾ ਵੀ ਦੇਖੋ ਜੀ ਮੋਦੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਆ, ਇੱਥੇ ਤਾਂ ਕੋਈ ਸਿੱਖ ਰਾਜ ਦੀ ਗੱਲੇ ਨਹੀਂ ਕਰਦਾ। ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਅਮਰੀਕਾ ਵਿੱਚ ਵਸਦੇ ਜਿਹੜੀਆਂ ਸਿੱਖ ਜਥੇਬੰਦੀਆਂ ਆ, ਇੰਨੇ ਗੁਰੂ ਘਰ ਆ, 200-250 ਗੁਰੂ ਘਰ, ਉਹਨਾਂ ਦੀਆਂ ਕਮੇਟੀਆਂ ਜਾਂ ਹੋਰ ਬਹੁਤ ਆਰਗੇਨਾਈਜੇਸ਼ਨ, ਉਹ ਇਦਾਂ ਦੇ ਬੰਦੇ ਨੂੰ ਹੱਥ ਕਿਉਂ ਨਹੀਂ ਪਾਉਂਦੀਆਂ ਵੀ ਤੂੰ ਇਹ ਕਿਉਂ ਜਿਹੜਾ ਆ ਬਕਵਾਸ ਕਰਦਾ ਰਹਿੰਦਾ ਆ। ਤੇ ਤੁਹਾਡੇ ਜਿਹੜੇ ਬਿਆਨ ਆ ਉਹ ਅਖਬਾਰਾਂ 'ਚ ਉਹ ਸ਼ੋਅ ਕਰਕੇ ਇਹ ਕਰਦੇ ਆ ਵੀ ਜੀ ਉੱਥੇ ਤਾਂ ਕੋਈ ਰੌਲਾ ਰੱਪਾ ਹੀ ਨਹੀਂ। ਜੇ ਰੌਲਾ ਰੱਪਾ ਨਹੀਂ ਵੀ ਤੁਸੀਂ ਬਾਹਰ ਬੰਦੇ ਮਾਰਨ ਨੂੰ ਕਾਹਦੇ ਭੇਜਦੇ ਆ? ਬੰਦੇ ਲੱਖ ਡਾਲਰ ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਰਹੇ ਆ, ਫਿਰ ਜੇ ਤੁਹਾਨੂੰ ਕੋਈ ਖਤਰਾ ਹੀ ਨਹੀਂ ਹੈ ਜੀ ਤੇ ਫਿਰ ਤੁਸੀਂ ਕਿਉਂ ਭੇਜ ਰਹੇ ਹੈਗੇ ਆ? ਸੋ ਅੱਜ ਫਾਈਨੈਂਸ਼ੀਅਲ ਟਾਈਮ ਨੇ ਇਹ ਕਿਹਾ ਵੀ ਪਹਿਲੀ ਵਾਰੀ ਮੋਦੀ ਹੁਣੀ ਮੰਨਿਆ ਵੀ ਹਾਂ ਬਿਲਕੁਲ ਅਸੀਂ ਇਸ ਦੇ ਵਿੱਚ ਦੇਖ ਰਹੇ ਹੈਗੇ ਆ, ਪਰ ਅਮਰੀਕਾ ਤੇ ਕੈਨੇਡਾ, ਅਮਰੀਕਾ ਤੇ ਯੂਐਸ, ਅਮਰੀਕਾ ਤੇ ਇੰਡੀਆ ਦੇ ਜਿਹੜੇ ਰਿਲੇਸ਼ਨ ਆ ਉਹਦੇ ਵਿੱਚ ਕੋਈ ਫਰਕ ਨਹੀਂ ਪਊ। ਜੀ ਪੰਨੂ ਹੁਣਾਂ ਨੂੰ ਇੰਡੀਆ ਨੇ 2020 ਦੇ ਵਿੱਚ ਅੱਤਵਾਦੀ ਐਲਾਨਿਆ ਆ, ਜੋ ਕਿ ਪੰਨੂ ਹੁਣੀ ਉਸ ਨੂੰ ਡਿਨਾਈ ਜਿਹੜਾ ਉਹ ਕਰਦੇ ਆ। ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿਸ ਤਰੀਕੇ ਦੇ ਨਾਲ ਹੁੰਦਾ ਆ। ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ, ਕਤਲ ਕੀਤੇ ਨੂੰ 6 ਮਹੀਨੇ ਦਾ ਵਕਤ ਜਿਹੜਾ ਉਹ ਗੁਜ਼ਰ ਚੁੱਕਾ ਆ। ਕਈ ਵਾਰੀ ਆਪਾਂ ਦੇਖੋ ਪਿਛਲੇ ਕਈ ਦਹਾਕਿਆਂ ਤੋਂ, ਕਈ ਸਾਲਾਂ ਤੋਂ ਜਿਹੜੇ ਚਰਚਾਵਾਂ ਜਿਹੜੀਆਂ ਚੱਲਦੀਆਂ ਆ, ਗੱਲਾਂ ਬਾਤਾਂ ਹੋ ਰਹੀਆਂ ਆ, ਭਾਈ ਨਿੱਜਰ ਦੀ ਜਿਹੜੀ ਇਹ ਸ਼ਹਾਦਤ ਆ ਇਸ ਦੇ ਵਿੱਚ, ਉਹ ਉਹਨਾਂ ਦੇ ਲਹੂ ਦੇ ਨਾਲ ਇਸ ਟਾਈਮ ਪਤਾ ਲੱਗਾ ਆ ਪੂਰੀ ਦੁਨੀਆ ਨੂੰ, ਸਿੱਖਾਂ ਦੇ ਬਾਰੇ, ਖਾਲਿਸਤਾਨ ਦੇ ਮੁੱਦੇ ਦੇ ਬਾਰੇ ਇੰਡੀਆ ਦਾ ਜਿਹੜਾ ਚਿਹਰਾ ਬੇਨਕਾਬ ਹੋਇਆ ਆ, ਉਹ ਉਹਨਾਂ ਦੀ ਸ਼ਹਾਦਤ ਦੇ ਸਿਰ ਨੂੰ ਜਾਂਦਾ ਆ। ਉਹ ਸਿਹਰਾ ਜਿਹੜਾ ਉਹਨਾਂ ਦੀ ਸ਼ਹਾਦਤ ਦੇ ਸਿਰ ਨੂੰ ਜਿਹੜਾ ਉਹ ਜਾਂਦਾ ਆ। ਸੋ ਪਰ ਭਾਰਤ ਪੂਰੀ ਤਰ੍ਹਾਂ ਬੇਨਕਾਬ ਹੋਇਆ ਆ ਅਮਰੀਕਾ ਦੇ ਨਾਲ। ਹੁਣ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਕਤਲ ਕਰਨ ਦੀ ਇਹਨਾਂ ਨੇ ਵਿਉਂਤਬੰਦੀਆਂ ਜਿਹੜੀਆਂ ਉਹ ਕੀਤੀਆਂ ਆ, ਉਹਦਾ ਪਰਦਾਫਾਸ਼ ਹੋਇਆ ਆ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਜਿਹੜੇ ਆ ਸੁਰ ਪੂਰੀ ਤਰ੍ਹਾਂ ਜਿਹੜੇ ਉਹ ਬਦਲ ਗਏ ਆ। ਜਿੱਦਾਂ ਤੁਸੀਂ ਕਿਹਾ ਵੀ ਮੋਦੀ ਹੁਣਾਂ ਨੂੰ ਵੀ ਇਸ ਦੇ ਉੱਤੇ ਖੁਦ ਜਿਹੜਾ ਉਹ ਬਿਆਨ ਦੇਣਾ ਪੈ ਗਿਆ ਆ। ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਉਹ ਧੂਏ ਬੰਬ ਵਾਲੇ ਜਿਹੜੇ ਉਹ ਆ ਗਏ, ਉਹਦੇ ਤੇ ਉਹ ਟਿੱਪਣੀ ਕਰਨ ਤੋਂ ਅਜੇ ਵੀ ਜਿਹੜੇ ਉਹ ਭੱਜ ਰਹੇ ਆ। ਹੋਰ ਕਈ ਮੁੱਦਿਆਂ ਦੇ ਉੱਤੇ, ਉਹਨਾਂ ਦੇ ਇੰਟਰਨਲ ਮੁੱਦਿਆਂ ਤੇ ਵੀ ਉਹ ਬਿਆਨ ਦੇਣ ਤੋਂ ਜਿਹੜੇ ਉਹ ਪਿੱਛੇ ਰਹਿੰਦੇ ਆ। ਪਰ ਅਮਰੀਕਾ ਦੇ ਦਬਾਅ ਨੇ, ਅਮਰੀਕਾ ਨੇ ਬਾਂਹ ਐਸੀ ਜਿਹੜੀ ਮਰੋੜੀ ਆ ਮੋਦੀ ਹੁਣਾਂ ਦੀ, ਵੀ ਉਹਦੇ ਕਰਕੇ ਇਹਨਾਂ ਨੂੰ ਇਸ ਉੱਤੇ ਟਿੱਪਣੀ ਜਿਹੜੀ ਉਹ ਕਰਨੀ ਪਈ। ਕਹਿੰਦੇ ਜੀ ਅਸੀਂ ਹਾਈ ਲੈਵਲ ਕਮੇਟੀ ਜਿਹੜੀ ਇਸ ਦੇ ਵਿੱਚ ਬਿਠਾ ਕੇ ਇਸ ਦੀ ਜਿਹੜੀ ਉਹ ਹੁਣ ਜਾਂਚ ਕੀਤੀ ਜਾਊਗੀ। ਇਸੇ ਦੇ ਉੱਤੇ ਇੱਕ ਵਾਰੀ ਫਿਰ ਟਰੂਡੋ ਹੁਣਾਂ ਨੇ ਵੀ ਜਿਹੜਾ ਉਹ ਬਿਆਨ ਦੇ ਦਿੱਤਾ ਆ। ਟਰੂਡੋ ਹੁਣਾਂ ਨੇ ਤਾਂ ਕਿਹਾ ਸੀਗਾ ਆਪਣੇ ਸਦਨ ਦੇ ਵਿੱਚ ਉੱਥੇ ਖੜ ਕੇ ਵੀ ਅਨਆਇਡੈਂਟੀਫਾਈਡ ਇੰਡੀਅਨ ਏਜੰਟਸ ਆ, ਉਹਨਾਂ ਦਾ ਹੱਥ ਆ ਜੂਨ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਭਾਈ ਨਿੱਜਰ ਹੁਣਾਂ ਦਾ, ਕੈਨੇਡਾ ਦੇ ਵਿੱਚ ਜਿਹੜੇ ਕੈਨੇਡੀਅਨ ਸਿਟੀਜ਼ਨ ਸੀਗੇ। ਕਹਿੰਦੇ ਵੀ ਉਹਨਾਂ ਦਾ ਜਿਹੜੀ ਹੁਣ ਸੁਰ ਬਦਲੀ ਆ ਨਾ, ਇੱਥੋਂ ਇਹ ਸਾਫ਼ ਪਤਾ ਲੱਗਦਾ ਹੈ ਵੀ ਯੂਐਸ ਦੀ ਇੰਡਾਈਟਮੈਂਟ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਣੇ ਸੁਰ ਬਦਲਾਉਣ ਦੇ ਵਿੱਚ ਦਬਾਅ ਜਿਹੜਾ ਉਸ ਦੇ ਵਿੱਚ ਪਿਆ ਹੈਗਾ ਆ। ਸੋ ਇੱਥੋਂ ਇਹ ਸਾਫ਼ ਹੀ ਜਿਹੜਾ ਹਰਜੋਤ ਸਿੰਘ ਜੀ ਹੁਣ ਸਪਸ਼ਟ ਹੈਗਾ ਆ। ਨਿਖਿਲ ਗੁਪਤਾ ਦੇ ਬਾਰੇ ਇੱਕ ਜਿਹੜੀ ਅਪਡੇਟ ਆ ਉਹ ਵੀ ਆਪਾਂ ਦੱਸ ਦਿੰਦੇ ਆ। ਨਿਖਿਲ ਗੁਪਤਾ ਨੇ ਹੁਣ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਉਹ ਟਰਾਈਆਂ ਕਰਦਾ ਵੀ ਮੈਨੂੰ ਛੱਡ ਦੇਵੇ। ਚੈੱਕ ਰਿਪਬਲਿਕ ਦੇ ਵਿੱਚ ਉਹ ਅੰਦਰ ਆ, ਉਹਦੀ ਹਵਾਲਗਿਰੀ ਅਮਰੀਕਾ ਨੂੰ ਹੋਣੀ ਆ। ਉਸ ਦੀ ਜਿਹੜੀ ਕੇਸ ਆ ਉਹ ਚੱਲ ਰਹੀ ਆ। ਪਹਿਲੋਂ ਕਹਿੰਦਾ ਵੀ ਮੈਨੂੰ ਗਾਂ ਦਾ ਮਾਸ ਖਵਾਈ ਜਾਂਦੇ ਆ, ਵੀ ਇੰਡੀਆ ਦੀ ਸੁਪਰੀਮ ਕੋਰਟ ਜਿਹੜੀ ਉਹ ਕਰੇ। ਫਿਰ ਕੱਲ ਉਹਦਾ ਬਿਆਨ ਉਧਰੋਂ ਪਾਸੋਂ ਉਹਨਾਂ ਨੇ ਘੱਲਿਆ ਵੀ ਮਿਸਟੇਕਨ ਆਇਡੈਂਟੀਟੀ ਹੈ, ਗਲਤੀ ਦੇ ਨਾਲ ਮੈਨੂੰ ਜਿਹੜਾ ਉਹ ਚੱਕ ਲਿਆ। ਅੱਜ ਚੈੱਕ ਮਿਨਿਸਟਰੀ ਨੇ ਕਲੀਅਰ ਕਰ ਦਿੱਤਾ, ਕਹਿੰਦੇ ਵੀ ਭਾਰਤੀ ਅਦਾਲਤਾਂ ਦੀ ਚੈੱਕ ਰਿਪਬਲਿਕ ਦੇ ਵਿੱਚ ਕੋਈ ਜੂਰਿਸਡਿਕਸ਼ਨ ਨਹੀਂ ਆ। ਉਹਨਾਂ ਦੀ ਕੋਈ ਇਸ ਦੇ ਵਿੱਚ ਉੱਥੇ ਕੀਤੀ ਗਈ ਟਿੱਪਣੀ ਜਾਂ ਉਹਨਾਂ ਵੱਲੋਂ ਲਿਆ ਗਿਆ ਕੋਈ ਫੈਸਲਾ ਇੱਥੇ ਕੋਈ ਲਾਗੂ ਨਹੀਂ ਹੁੰਦਾ, ਤੇ ਨਾ ਹੀ ਜਿਹੜਾ ਆ ਉਸ ਦਾ ਕੋਈ ਅਸਰ ਸਾਡੇ ਉੱਤੇ ਜਿਹੜਾ ਹੋਊਗਾ। ਕਹਿੰਦਾ ਅਸੀਂ ਪਿਊਰੇ ਹਿਊਮਨ ਰਾਈਟ ਤਰੀਕੇ ਦੇ ਨਾਲ, ਤੇ ਜਿਸ ਤਰੀਕੇ ਦੇ ਨਾਲ ਇੱਕ ਕੈਦੀ ਨੂੰ ਰੱਖਿਆ ਜਾਣਾ ਚਾਹੀਦਾ ਆ, ਜੋ ਉਹਦੇ ਹੱਕ ਆ ਉਸ ਨੂੰ ਉਹ ਮਿਲ ਰਹੇ ਆ, ਇਸ ਲਈ ਜਿਹੜਾ ਆ ਉਹ ਉਸ ਨੂੰ ਉਨੀ ਦੇਰ ਤੱਕ ਅੰਦਰ ਹੀ ਰੱਖਿਆ ਜਿਹੜਾ ਜਾਊਗਾ। ਹੁਣ ਇੰਡੀਆ ਦੀ ਸੁਪਰੀਮ ਕੋਰਟ ਦੇ ਵਿੱਚ 4 ਜਨਵਰੀ ਨੂੰ ਇਸ ਕੇਸ ਦੇ ਉੱਤੇ ਉਹਨਾਂ ਨੇ ਸੁਣਵਾਈ ਲੈਣੀ ਆ, ਲੈ ਕੇ ਸੁਣਵਾਈ ਕਰਾ ਲੈਣ ਆਜ਼ਾਦ। ਇੱਦਾਂ ਨਹੀਂ ਨਾ ਹੁੰਦਾ। ਹੁਣ ਚੈੱਕ ਮਿਨਿਸਟਰੀ ਨੇ ਕਲੀਅਰ ਕਰਤਾ, ਕਹਿੰਦੇ ਵੀ ਇੰਡੀਆ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਦੀ ਦਖਲਅੰਦਾਜ਼ੀ ਇੱਥੇ ਨਹੀਂ ਹੋਊਗੀ, ਤੇ ਨਾ ਹੀ ਉਹਦੀ ਕੋਈ ਜੂਰਿਸਡਿਕਸ਼ਨ ਆ ਇੱਥੇ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਲੱਗ ਇਹੀ ਰਿਹਾ ਵੀ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਨਿਖਿਲ ਗੁਪਤਾ ਅਮਰੀਕਾ ਨੂੰ ਜਿਹੜਾ ਉਹ ਆ ਸਕਦਾ ਆ। ਜਿਹੜੇ CC1 CC2 ਤੇ ਹੋਰ ਜਿਹੜੇ ਨਾਮ ਅਜੇ ਨਸ਼ਰ ਨਹੀਂ ਹੋਏ, ਨਿਖਿਲ ਗੁਪਤਾ ਦੇ ਜ਼ਰੀਏ ਜਿਹੜਾ ਆ ਉਹ ਉਹਨਾਂ ਨੂੰ ਪਤਾ ਲੱਗ ਸਕਦਾ। ਤੇ ਭਾਰਤ ਵਿੱਚ ਜਿਹੜੀ ਅਫਸਰਸ਼ਾਹੀ ਆ,
ਜਿਹੜੀ ਰॉ ਵਾਲੇ ਹੋਣਗੇ ਉਹਨਾਂ ਨੂੰ ਵੀ ਕਈਆਂ ਨੂੰ ਜਿਹੜੀਆਂ ਉੱਥੇ ਭਾਜਣਾ ਪੈਣੀਆਂ ਆ ਵੀ ਨਾਮ ਜਿਹੜੇ ਆ ਜਿਹੜੇ ਹੋਰ ਖੁਲਾਸੇ ਇਸ ਦੇ ਵਿੱਚ ਨਾ ਕਿਤੇ ਜਿਹੜੇ ਉਹ ਹੋ ਜਾਣ। ਸੋ ਫਾਈਨੈਂਸ਼ੀਅਲ ਟਾਈਮ ਦੇ ਨਾਲ ਜਿਹੜੀ ਪੂਰੀ ਇੰਟਰਵਿਊ ਆ ਕਹਿੰਦੇ ਕੱਲ ਨੂੰ ਉਹਨਾਂ ਨੇ ਅਸਲ ਦੇ ਵਿੱਚ ਅਖਬਾਰ ਨੇ ਜਿਹੜੀ ਉਹ ਛਾਪਣੀ ਆ। ਹੋਰ ਕੀ ਗੱਲਾਂ ਹੋਈਆਂ ਕੱਲ ਨੂੰ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰਾਂਗੇ। ਉਹ ਹੁਣ ਦੇਖੋ ਵੀ ਝੂਠ ਕਿੱਦਾਂ ਬੋਲਦਾ ਹੈ ਮੋਦੀ, ਵੀ ਕਹਿੰਦਾ ਵੀ ਇਹ ਜਿਹੜੇ ਐਲੀਮੈਂਟ ਆ ਇਹ ਫਰੀडम ਆਫ ਐਕਸਪ੍ਰੈਸ਼ਨ ਦੇ ਤਹਿਤ ਲੋਕਾਂ ਨੂੰ ਇੰਟੀਮੀਡੇਟ ਕਰਦੇ ਆ, ਵਾਇਲੈਂਸ ਇਨਸਾਈਟ ਕਰਦੇ। ਵਾਇਲੈਂਸ ਕਿਹੜੀ ਇਨਸਾਈਟ ਕਰਦੇ? ਆਪਣੇ ਹੱਕ ਮੰਗਣੇ ਵਾਇਲੈਂਸ ਇਨਸਾਈਟ ਹੁੰਦੀ ਆ। ਹੁਣ ਵਾਇਲੈਂਸ ਇਨਸਾਈਟ ਤਾਂ ਤੁਸੀਂ ਕਰ ਰਹੇ ਆ। ਜਦੋਂ ਕੱਲ ਨਿਊਯਾਰਕ ਦੇ ਵਿੱਚ ਉੱਥੇ ਮੋਦੀ ਦੀ ਫੋਟੋ ਲੈ ਕੇ ਬੰਦੂਕ ਵਾਲੀ ਜਿਹੜੀ ਉਹਦਾ ਪੁਤਲਾ ਜਿਹਾ ਬਣਾ ਕੇ ਕਹਿ ਰਿਹਾ ਸੀਗਾ ਵੀ ਕਹਿੰਦਾ ਮੈਂ 5th ਸਟਰੀਟ ਦੇ ਉੱਤੇ ਕਿਸੇ ਨੂੰ ਗੋਲੀ ਮਾਰ ਦੇਵਾਂ ਤਾਂ ਹੋ ਨਹੀਂ ਸਕਦਾ। ਇਹ ਇਹਨਾਂ ਦੇ ਮਨਪਸੰਦ ਜਿਹੜੇ ਨਾਲ ਦੇ ਲੀਡਰ ਆ ਉਹਨਾਂ ਨੇ ਵੀ ਇਦਾਂ ਦਾ ਇੱਕ ਬਿਆਨ ਦਿੱਤਾ ਸੀ ਟਰੰਪ ਹੋਣਾ ਨੇ ਉਦੋਂ। ਉਹ ਸੇਮ ਥਿੰਗ ਹੁਣ ਮੋਦੀ ਜਿਹੜਾ ਉਹ ਕਰ ਰਿਹਾ ਹੈ ਵੀ ਕਹਿੰਦਾ ਵੀ ਅਸੀਂ ਇਦਾਂ ਕਰ ਸਕਦੇ। ਹੁਣ ਸ਼ਰੇਆਮ ਹੀ ਆ ਵੀ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਮਰਾਉਣ ਦੇ ਲਈ, ਗੁਰਪਤਵੰਤ ਪੰਨੂ ਹੋਣਾ ਨੂੰ ਮਰਾਉਣ ਦੇ ਲਈ ਉਹਨਾਂ ਨੇ ਸਾਰਾ ਕੁਝ ਜਿਹੜਾ ਉਹ ਇਹ ਪੂਰੀ ਵਿਉਂਤਬੰਦੀ ਕੀਤੀ। ਉਹੀ ਨਹੀਂ, ਨਿਖਿਲ ਗੁਪਤਾ ਵਰਗੇ ਤੇ CC1 CC2 ਵਾਲੇ ਕਹਿ ਰਹੇ ਸੀਗੇ ਵੀ ਸਾਡੇ ਕੋਲ ਤਾਂ ਲਿਸਟਾਂ ਹੀ ਬਹੁਤ ਲੰਬੀਆਂ ਆ। ਉਹ ਜਿਹੜਾ DEA ਦਾ ਏਜੰਟ ਆ ਉਸ ਨੂੰ ਕਹਿ ਰਹੇ ਸੀਗੇ ਵੀ ਭਾਈ ਤੂੰ ਨੰਬਰ ਸਟੋਰ ਕਰਕੇ ਰੱਖ ਲੈ, ਤੈਨੂੰ ਨਾਮ ਜਿਹੜੇ ਅਸੀਂ ਹੋਰ ਵੀ ਦੇਣੇ ਆ ਜਿਹੜੇ ਮਰਵਾਉਣੇ ਆ। ਤੇ ਇਹ ਕਹਿੰਦੇ ਵੀ ਇਹ ਇੱਕ ਛੋਟੀ ਮੋਟੀ ਇਨਸੀਡੈਂਟ ਆ। ਅਮਰੀਕਾ ਦੇ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਮਾਰਨ ਦੀ ਜਿਹੜੀ ਸਾਜ਼ਿਸ਼ ਆ ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਆ। ਚਾਹੇ ਇੱਥੇ ਡੈਮੋਕ੍ਰੇਟ ਪਾਰਟੀ ਦਾ ਬੰਦਾ ਬੈਠਾ ਹੈ, ਚਾਹੇ ਰਿਪਬਲਿਕਨ ਪਾਰਟੀ ਦਾ ਬੰਦਾ ਬੈਠਾ ਆ, ਇਹਨਾਂ ਸਾਰਿਆਂ ਨੇ ਹੀ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਆ। ਤੇ ਇਹ ਅਮਰੀਕਾ ਨੂੰ ਬਿਲਕੁਲ ਵੀ ਜਿਹੜਾ ਆ ਉਹ ਗਵਾਰਾ ਨਹੀਂ ਆ। ਨੋ ਡਾਊਟ ਭਾਰਤੀ ਮੂਲ ਵਾਲੇ ਜਿਹੜੇ ਕੁਝ ਲਾ ਮੇਕਰ ਆ ਉਹਨਾਂ ਦੇ ਜਿਹੜੇ ਬਿਆਨ ਆ ਉਹ ਠੰਡੇ ਹੀ ਜਿਹੜੇ ਇਸ ਚੀਜ਼ ਦੇ ਵਿੱਚ ਰਹੇ ਆ, ਜਿਨ੍ਹਾਂ ਨੇ ਇਸ ਦੇ ਵਿੱਚ ਸਿੱਖ ਨਾਮ ਦਾ ਨਸ਼ਰ ਵੀ ਜਿਹੜਾ ਉਹਨਾਂ ਨੇ ਨਹੀਂ ਕੀਤਾ, ਨਾਂ ਲੈਣਾ ਵੀ ਉਹਨਾਂ ਨੇ ਪਸੰਦ ਨਹੀਂ ਕੀਤਾ। ਸੋ ਉਹਨਾਂ ਦਾ ਵੀ ਜਿਹੜਾ ਕਾਫੀ ਜਿਹੜਾ ਪਰਦਾਫਾਸ਼ ਇਸ ਦੇ ਵਿੱਚ ਇਹ ਹੋਇਆ ਆ। ਫਾਈਨੈਂਸ਼ੀਅਲ ਟਾਈਮ ਨੇ ਉਦੋਂ ਇਹ ਸਾਰੀਆਂ ਚੀਜ਼ਾਂ ਰਿਪੋਰਟਾਂ ਉਦੋਂ ਕੱਢ ਕੇ ਲਿਆਂਦੀਆਂ ਤੇ ਹੁਣ ਇਵੈਂਚੁਅਲੀ ਮੋਦੀ ਹੁਣਾਂ ਨੂੰ ਇਹ ਕਹਿਣਾ ਪੈ ਗਿਆ, ਇਹ ਮੰਨਣਾ ਜਿਹੜਾ ਉਹ ਪੈ ਗਿਆ। ਅਸੈਸੀਨੇਸ਼ਨ ਦੇ ਇਸ ਕਲੇਮ ਦੇ ਉੱਤੇ ਉਹਨਾਂ ਨੂੰ ਇਵੈਂਚੁਅਲੀ ਜਿਹੜੀ ਉਹ ਟਿੱਪਣੀ ਆ ਉਹ ਦੇਣੀ ਪੈ ਗਈ ਵੀ ਅਸੀਂ ਜਿਹੜੀ ਇਸ ਦੀ ਐਗਜ਼ਾਮਿਨ ਜਿਹੜਾ ਉਹ ਕਰਾਂਗੇ। ਜਿੱਦਾਂ ਕੈਨੇਡਾ ਦੇ ਨਾਲ ਇਹ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਸੀ, ਅਮਰੀਕਾ ਮੋਰੇ ਅੱਖਾਂ ਨੀਵੀਆਂ ਪਾ ਕੇ ਉਹਨਾਂ ਦੀ ਬਾਹ ਜਿਹੜੀ ਮੁੜੀ ਹੋਈ ਜਿਹੜੀ ਉਹ ਨਜ਼ਰ ਇਸ ਟਾਈਮ ਆ ਰਹੀ ਆ ਭਾਰਤ ਦੀ। US ਤੇ ਕੈਨੇਡਾ ਨੇ ਜੋ ਇੰਡੀਆ ਦੇ ਵੈਸਟਰਨ ਪਾਰਟਨਰਸ ਹੈਗੇ ਆ ਉਹਨਾਂ ਨੇ ਸ਼ਰੇਆਮ ਕਿਹਾ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਨਿਊ ਦਿੱਲੀ ਇਨਵੋਲਵ ਆ। ਪਰ ਇਹ ਸਾਰੇ ਕਾਸੇ ਨੂੰ ਲੈ ਕੇ ਮੋਦੀ ਜਾਂ ਇੰਡੀਆ ਦੀ ਸਰਕਾਰ ਪੂਰੀ ਦੁਨੀਆ 'ਚ ਐਕਸਪੋਜ਼ ਤਾਂ ਹੋਈ ਆ। ਪਰ ਫਾਈਨੈਂਸ਼ੀਅਲ ਟਾਈਮ ਇਹ ਕਹਿ ਰਿਹਾ ਵੀ ਜਿਹੜੀ 2024 ਦੀ ਇਲੈਕਸ਼ਨ ਆ ਉਹ 'ਚ ਮੋਦੀ ਜਿੱਤੇਗਾ। ਉਹਨੂੰ ਹਰਟ ਨਹੀਂ ਹੋ ਰਿਹਾ ਕਿਉਂਕਿ ਉਹਦੀ ਜ਼ਹਿਰੀ ਇੰਨੀ ਜਿਹੜੀ ਆ ਭਾਰਤ ਦੇ ਮੀਡੀਏ ਨੇ ਮਿਨੋਰਟੀ ਦੇ ਅਗੇਂਸਟ, ਖਾਸ ਕਰਕੇ ਮੁਸਲਮਾਨਾਂ ਦੇ, ਸਿੱਖਾਂ ਦੇ, ਕ੍ਰਿਸਚੀਅਨਾਂ ਦੇ ਅਗੇਂਸਟ ਫੈਲਾਈ ਆ ਵੀ ਲੋਕ ਐਨ ਅੰਨੇ ਭਗਤ ਬਣੇ ਹੋਏ ਹੈਗੇ ਆ। ਇੱਕ ਪਾਸੇ ਮੋਦੀ ਸਾਹਿਬ ਕਹਿ ਰਹੇ ਆ ਵੀ ਸਾਡੇ USA ਦੇ ਨਾਲ ਬਹੁਤ ਵਧੀਆ ਰਿਲੇਸ਼ਨ ਆ। ਦੂਸਰੇ ਪਾਸੇ ਕਹਿੰਦੇ ਵੀ ਮੋਦੀ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਆਪਣਾ ਵਧੀਆ ਰਿਲੇਸ਼ਨਸ਼ਿਪ ਬਣਾ ਰੱਖਿਆ ਤੇ ਈਵਨ ਵੈਸਟਰਨ ਪ੍ਰੈਸ਼ਰ ਤੋਂ ਬਿਨਾਂ ਵੀ ਉਹ ਡਿਸਕਾਊਂਟਡ ਰਸ਼ੀਅਨ ਤੇਲ ਪਿਛਲੇ ਸਮੇਂ ਦੇ ਵਿੱਚ ਖਰੀਦਦੇ ਰਹੇ ਹੈਗੇ ਆ। ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਉਹਨੇ ਕਿਹਾ ਵੀ ਹੁਣ ਇੰਡੀਆ ਵਾਲਿਆਂ ਦੀ ਟੋਨ ਬਦਲ ਗਈ ਆ। ਇੱਕ ਟਾਈਮ ਤੇ ਇੰਡੀਆ ਦੇ ਆਫੀਸ਼ੀਅਲਸ ਇਹ ਕਹਿ ਰਹੇ ਸੀ ਵੀ ਕੈਨੇਡਾ ਵਾਲੀਆਂ ਜੋ ਬਲੇਮ ਆ, ਐਲੀਗੇਸ਼ਨ ਆ, ਉਹ ਅਬਸਰਡ ਆ। ਹਾਲਾਂਕਿ 41 ਡਿਪਲੋਮੈਟ ਵੀ ਕੱਢ ਦਿੱਤੇ। ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਉਹ ਹਜੇ ਵੀ ਕਹਿੰਦਾ ਵੀ ਆਪਾਂ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਰੱਖਣਾ ਚਾਹੁੰਦੇ ਆ, ਪਰ ਇਸ ਬੇਸ ਦੇ ਉੱਤੇ ਨਹੀਂ ਵੀ ਤੁਸੀਂ ਸਾਡਾ ਸਿਟੀਜ਼ਨ ਜਿਹੜਾ ਆ ਉਹ ਸਾਡੀ ਧਰਤੀ ਦੇ ਉੱਤੇ ਆ ਕੇ ਮਾਰ ਦੋ। ਦੂਸਰੇ ਪਾਸੇ ਹੁਣ ਅਮਰੀਕਾ, ਕੈਨੇਡਾ ਤੋਂ ਬਾਅਦ ਜੇ UK ਦੀ ਗੱਲ ਕਰਦੇ ਜਾਈਏ, UK ਦੇ ਵਿੱਚ ਵੀ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੇ ਜੋ ਸਿੱਖ ਐਕਟਿਵਿਸਟ ਸੀਗੇ ਉਹਨਾਂ ਦੀ ਮੌਤ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਹੁਣ ਉੱਥੇ ਦੇ ਜਿਹੜੇ ਸਿੱਖ ਆ ਉਹ ਵੀ ਬਹੁਤ ਐਕਟਿਵ ਹੋਏ ਹੈਗੇ ਆ। ਗਾਰਡੀਅਨ ਅਖਬਾਰ ਨੇ ਅੱਜ ਫਿਰ ਇੱਕ ਬਹੁਤ ਵੱਡੀ ਰਿਪੋਰਟ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਮਾਈਕਲ ਪੋਲਕ ਨਾਮ ਦੇ ਇੱਕ ਵਕੀਲ ਨੂੰ ਖੰਡਾ ਹੋਣਾ ਦੇ ਪਰਿਵਾਰ ਨੇ ਜਿਹੜਾ ਹਾਇਰ ਕੀਤਾ ਹੈਗਾ ਆ, ਜੋ ਇਨਵੈਸਟੀਗੇਸ਼ਨ ਕਰਨਗੇ ਵੀ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਬਹੁਤ ਸਾਰੇ ਸਿੱਖ ਉਹ ਇਹੀ ਸੋਚਦੇ ਆ ਵੀ ਅਵਤਾਰ ਸਿੰਘ ਖੰਡਾ ਹੋਣਾ ਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ ਆ, ਜਦ ਕਿ ਉਹਨਾਂ ਦੀ ਜਿਹੜੀ ਉਸ ਟਾਈਮ ਦੇ ਉੱਤੇ ਅਨਫੋਰਚੂਨੇਟ ਪਾਰਟ ਆ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਮੌਤ ਦੀ, ਉਹ ਨਹੀਂ ਹੋ ਸਕੀ।
ਸੋ ਹੁਣ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਜਿਹੜੇ ਇਸ ਇਸ਼ੂ ਨੂੰ ਚੱਕ ਰਹੇ ਹੈਗੇ ਆ ਭਈ ਇਹ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ। ਸੋ ਚੌਂ ਪਾਸਿਓਂ ਇਸ ਟਾਈਮ ਭਾਰਤ ਜਿਹੜਾ ਉਹ ਘਿਰਿਆ ਆ, ਉੱਥੇ ਉਹਨਾਂ ਦੇ ਆਪਣੀਆਂ ਇਲੈਕਸ਼ਨ ਦਾ ਜਿਹੜਾ ਉਹ ਮੁੱਦੇ ਆ ਉਹ ਚੱਲ ਰਹੇ ਆ। ਕਿਸ ਤਰੀਕੇ ਦੇ ਨਾਲ ਉਹ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਬੰਦਿਆਂ ਨੂੰ ਬਰਖਾਸਤ ਕਰ ਰਹੇ ਆ ਪਾਰਲੀਮੈਂਟ ਚੋਂ, ਉਹ ਮੁੱਦੇ ਵੱਖਰੇ ਆ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਡਿਪਲੋਮੈਸੀ ਦੇ ਲਈ ਇਹ ਪੱਟਾਂ ਤੇ ਥਾਪੀਆਂ ਮਾਰਦੇ ਸੀਗੇ ਵੀ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਇੱਕ ਅੱਖ ਦਿਖਾਏ ਦੇ ਉੱਤੇ ਅਮਰੀਕਾ ਦੀ ਮੋਦੀ ਸਾਹਿਬ ਹੁਣਾਂ ਦਾ ਹਾਲ ਜਿਹੜੇ ਆ ਇਸ ਟਾਈਮ ਪਤਲੀ ਜਿਹੜੀ ਉਹ ਹੋਈ ਪਈ ਆ, ਜਿਸ ਕਰਕੇ ਉਹਨਾਂ ਨੂੰ ਇੰਟਰਵਿਊ ਦੇਣ ਦੇ ਨਾਲ ਨਾਲ ਇਹ ਵੀ ਜਿਹੜਾ ਉਹ ਕਹਿਣਾ ਪੈ ਗਿਆ ਵੀ ਅਸੀਂ ਇਸ ਦੀ ਉੱਚ ਪੱਧਰੀ ਜਾਂਚ ਵੀ ਜਿਹੜੀ ਆ ਉਹ ਹੁਣ ਕਰਾਵਾਂਗੇ। ਨਿਕਲਣਾ ਕੀ ਆ ਜਾਂਚ ਚੋਂ, ਇਹ ਸਭ ਨੂੰ ਹੀ ਜਿਹੜਾ ਉਹ ਪਤਾ ਹੈ। ਉਹਨਾਂ ਦੀ ਆਪਣੀ ਜਾਂਚ ਜੋ ਮਰਜ਼ੀ ਕਰ ਲੈਣਗੇ, ਇਹ ਤਾਂ ਕਦੀ ਨਹੀਂ ਮੰਨਣਗੇ ਵੀ ਹਾਂ ਵੀ ਅਸੀਂ ਮਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਪਰਦਾਫਾਸ਼ ਇਸ ਦੇ ਨਾਲ ਖਾਸਾ ਜਿਹੜਾ ਆ ਉਹ ਹੋ ਚੁੱਕਾ ਆ। ਉਸੇ ਦਰਮਿਆਨ ਉੱਥੋਂ ਦੇ ਬਹੁਤ ਸਾਰੇ ਜਿਹੜੇ ਹੋਰ ਤਰੀਕਿਆਂ ਦੇ ਨਾਲ ਜਿਹੜੀ ਗਲਤ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਜਾ ਰਹੀ ਹੈਗੀ ਆ, ਉਸ ਨੂੰ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਵਾਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅੱਜ ਦੁਪਹਿਰ ਨੂੰ ਅਵਤਾਰ ਸਿੰਘ ਹੁਣਾਂ ਦੇ ਨਾਲ ਇਸੇ ਬਾਬਤ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਉਸ ਦੇ ਵਿੱਚ ਕਈ ਦ੍ਰਿਸ਼ਟੀਕੋਣਾਂ ਤੋਂ ਜਿਹੜੀ ਉਹ ਗੱਲਬਾਤ ਆ ਉਹ ਆਪਾਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਇਜ਼ਰਾਈਲ ਹਮਾਸ ਦੀ ਲੜਾਈ ਦੇ ਵਿੱਚੋਂ ਕੀ ਨਿਕਲ ਰਿਹਾ ਸੋਸ਼ਲ ਮੀਡੀਆ ਤੇ ਇੰਡੀਆ ਵਾਲੇ ਉਹ ਸੋਸ਼ਲ ਮੀਡੀਆ ਨੂੰ ਕਿੱਦਾਂ ਜਿਹੜਾ ਉਹ ਯੂਜ਼ ਕਰ ਰਹੇ ਆ, ਕੌਣ ਉਸ ਦੇ ਵਿੱਚ ਸ਼ਾਮਿਲ ਆ, ਉਸ ਬਾਰੇ ਸਾਰੀ ਜਿਹੜੀ ਉਹ ਗੱਲਬਾਤ ਤੁਹਾਡੇ ਲਈ ਜਿਹੜੀ ਉਹ ਪੇਸ਼ ਕਰਨੀ ਆ। ਪਰ ਇਸ ਟਾਈਮ ਭਾਰਤ ਇਸ ਟਾਈਮ ਕਸੂਤਾ ਜਿਹੜਾ ਉਹ ਫਸਿਆ ਨਜ਼ਰ ਆ ਰਿਹਾ। ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਖਾਸਾ ਜਿਹੜਾ ਡਰ ਇਹ ਸਤਾ ਰਿਹਾ ਹੈ ਵੀ ਅਮਰੀਕਾ 'ਚ ਇਸ ਦੀ ਹਵਾਲਗਰੀ ਜੇ ਹੋ ਜਾਂਦੀ ਆ ਤਾਂ ਉਹਦੇ ਨਾਲ ਕਈ ਹੋਰ ਪਰਦੇ ਜਿਹੜੇ ਉਹ ਫਾਸ਼ ਹੋਣਗੇ। $1 ਲੱਖ ਚੋਂ $15,000 ਦੀ ਜਿਹੜੀ ਉਹਨਾਂ ਨੇ ਨਗਦੀ ਜਿਹੜੇ ਉਹ ਦੇ ਦਿੱਤੇ ਸੀਗੇ DEA ਦੇ ਜਿਹੜੇ ਅੰਡਰਕਵਰ ਏਜੰਟ ਆ ਉਸ ਨੂੰ, ਉਹ ਹੁਣ ਜਿਹੜੀ ਇੰਡਾਈਟਮੈਂਟ ਆ ਉਹ ਜਾਂਚ ਦੇ ਵਿੱਚ ਇਹ ਚੰਗੇ ਫਸਦੇ ਨਜ਼ਰ ਜਿਹੜੇ ਉਹ ਆ ਰਹੇ ਆ। 5 ਆਈਜ਼ ਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਕੈਨੇਡਾ ਨੇ ਵੀ ਕਿਹਾ ਵੀ 5 ਆਈਜ਼ ਦੇ ਵਿੱਚੋਂ ਸਾਨੂੰ ਅਮਰੀਕਾ ਨੇ ਹੀ ਸਭ ਕੁਝ ਦੱਸਿਆ ਆ, ਕਿਉਂਕਿ ਇਹ ਵੀ ਮਸਲਾ ਜਿਹੜਾ ਮਈ ਜੂਨ ਦਾ ਦੱਸਿਆ ਜਾ ਰਿਹਾ ਆ ਤੇ ਉਦੋਂ ਤੋਂ ਹੀ ਕਿਤੇ ਨਾ ਕਿਤੇ ਅਮਰੀਕਾ ਨੇ ਕੈਨੇਡਾ ਨੂੰ ਦੱਸਿਆ ਸੀਗਾ, ਉਹਨਾਂ ਦੇ ਕੋਲ ਸਬੂਤ ਸੀਗੇ ਵੀ ਭਾਈ ਇੰਡੀਆ ਵਾਲੇ ਹੀ ਆ ਜਿਹੜਾ ਇਹ ਕਤਲ ਆ ਉਹ ਉਹਨਾਂ ਨੇ ਉਹ ਕਰਵਾਇਆ ਹੈ ਤੇ ਇੱਥੇ ਕਤਲ ਕਰਵਾਉਣ